बिस्मिल्लाहिर्रहमानिर्रहीम ते अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਤੇ ਮਾਵਾਂ ਨੂੰ ਜੀ ਆਇਆਂ ਨੂੰ। ਅੱਜ ਦੀ ਗੱਲ ਹੈ ਦਿਲਾਂ ਦਾ ਜਾਨੀ ਇਮਰਾਨ ਖਾਨ। ਜਦੋਂ ਦਾ ਪਾਕਿਸਤਾਨ ਬਣਿਆ ਜਿਹੜੀ ਪਾਕਿਸਤਾਨ ਦੀ ਅਸ਼ਰਾਫੀਆ ਹੈ ਉਹ ਹਮੇਸ਼ ਤੋਂ ਇਹ ਸੋਚਦੀ ਹੈ ਕਿ ਜਿਹੜਾ ਆਮ ਬੰਦਾ ਹੈ ਉਹਨੂੰ ਆਪਣੀ ਦੋ ਰੋਟੀਆਂ ਖਾਣ ਤੋਂ, ਕੱਪੜੇ ਪਾਉਣ ਤੋਂ ਤੇ ਆਪਣੀ ਵਾਈ ਬੀਜੀ ਕਰਨ ਤੇ ਜਾਂ ਆਪਣੀ ਮਿਹਨਤ ਮਜ਼ਦੂਰੀ ਕਰਨ ਤੋਂ ਅੱਗੇ ਕੋਈ ਗੱਲ ਪਤਾ ਨਹੀਂ। ਤੇ ਇਸ ਵਾਸਤੇ ਨਾ ਉਹਨੂੰ ਕਿਸੇ ਗੱਲ ਦਾ ਪਤਾ ਹੈ ਤੇ ਨਾ ਉਹਨੂੰ ਕੋਈ ਗੱਲ ਦੱਸਣ ਦੀ ਲੋੜ ਹੈ। ਬਸ ਉਹਨੂੰ 5 ਸਾਲਾਂ ਬਾਅਦ ਵੋਟ ਪਾਉਣ ਦਾ ਮੌਕਾ ਦਿਓ ਤੇ ਉਹਦੇ ਸਾਹਮਣੇ ਛੋਟਾ ਮੋਟਾ ਫਰਾਡ ਕਰੋ, ਕੋਈ ਸੜਕ ਬਣਾ ਦਿਓ, ਗਲੀ ਬਣਾ ਦਿਓ ਜਾਂ ਰੁਪਈਆ 5000 ਉਹਦੀ ਡੱਬੇ ਲਾਓ, ਉਹਦੇ ਕੋਲੋਂ ਵੋਟ ਲਵੋ ਤੇ ਗਾਂਹ ਤੁਰੋ। ਇੰਟਰਨੈਸ਼ਨਲ ਰਿਲੇਸ਼ਨ ਕੀ ਹੁੰਦੇ ਨੇ? ਮੀਨ ਇੱਕ ਮੁਲਕ ਦੇ ਦੂਜੇ ਮੁਲਕ ਨਾਲ ਕੀ ਤਾਲੁਕਾਤ ਹੁੰਦੇ ਨੇ? ਪਾਕਿਸਤਾਨ ਦੇ ਅਮਰੀਕਾ ਨਾਲ ਕੀ ਤਾਲੁਕਾਤ ਨੇ? ਪਾਕਿਸਤਾਨ ਦੇ ਹਿੰਦੁਸਤਾਨ ਨਾਲ ਕੀ ਤਾਲੁਕਾਤ ਨੇ? ਬਸ ਇੰਨਾ ਕੀ ਸਾਨੂੰ ਪਤਾ ਹੈ ਕਿ ਹਿੰਦੁਸਤਾਨ ਨੇ ਸਾਡੇ 'ਤੇ ਹਮਲਾ ਕਰ ਦਿੰਦਾ ਤੇ ਅਸੀਂ ਆਪਣਾ ਦਫਾ ਕਰਨਾ ਹੁੰਦਾ ਹੈ ਤੇ ਸਾਡੀ ਫੌਜ ਲੜਦੀ ਹੈ ਤੇ ਅਸੀਂ ਲੜਦੇ ਹਾਂ। 65 ਦੇ ਵਿੱਚ ਇੱਕ ਹਮਲਾ ਹੋਇਆ ਸੀ। ਇਸੇ ਤਰੀਕੇ ਨਾਲ 47 48 ਦੇ ਵਿੱਚ ਅਸੀਂ ਕਸ਼ਮੀਰ ਦੀ ਜੰਗ ਲੜੀ ਸੀ। 71 ਦੇ ਵਿੱਚ ਉਹ ਆ ਵੜੇ ਸਨ ਢਾਕੇ ਦੇ ਵਿੱਚ। 99 ਦੇ ਵਿੱਚ ਫਿਰ ਕਾਰਗਿਲ ਵਾਲੀ ਜੰਗ ਹੋ ਗਈ ਸੀ ਤੇ ਫਿਰ ਹੋਰ ਵੀ ਛੋਟੀਆਂ ਮੋਟੀਆਂ ਬਾਰਡਰ ਦੇ ਉੱਤੇ ਮਾਮਲਾਤ ਹੁੰਦੇ ਰਹੇ। ਬੰਬਈ ਹਮਲੇ ਹੋ ਗਏ ਤੇ ਫਿਰ ਉਸ ਤੋਂ ਬਾਅਦ ਇਮਰਾਨ ਖਾਨ ਦੀ ਹਕੂਮਤ 'ਚ ਜਿਸ ਵੇਲੇ ਉਹਨਾਂ ਨੇ ਗੋਲਾਬਾਰੀ ਕਰ ਦਿੱਤੀ ਸੀ ਆਪਣੇ ਹਵਾਈ ਜਹਾਜ਼ਾਂ ਨਾਲ। ਇਹੋ ਜਿਹੀਆਂ ਗੱਲਾਂ ਆਮ ਆਵਾਮ ਨੂੰ ਖਬਰਾਂ ਤੋਂ ਪਤਾ ਲੱਗਦੀਆਂ ਰਹਿੰਦੀਆਂ ਨੇ। ਬਸ ਇੰਨੀ ਕੀ ਗੱਲ ਉਹਨਾਂ ਨੂੰ ਦੱਸੀ ਜਾਂਦੀ ਹੈ। ਇਦੋਂ ਗਾਹ ਨਾ ਗੱਲ ਉਹਨਾਂ ਨੂੰ ਕੋਈ ਦੱਸਦਾ ਤੇ ਨਾ ਉਹਨਾਂ ਨੂੰ ਇਸ ਕਾਬਲ ਸਮਝਦਾ ਕਿ ਉਹਨਾਂ ਨੂੰ ਕੋਈ ਦੱਸੇ। ਮੁਲਕ ਦੇ ਵਿੱਚ ਇੱਕ ਲੀਡਰ ਆਇਆ ਜਿਹਦਾ ਨਾਂ ਇਮਰਾਨ ਖਾਨ ਸੀ, ਜਿਹਨੇ ਆਖਿਆ ਵੀ ਨਹੀਂ, ਜਿਹੜੀਆਂ ਗੱਲਾਂ ਆਮ ਆਦਮੀ ਵਾਸਤੇ ਜ਼ਰੂਰੀ ਨੇ ਉਹ ਉਹਨੂੰ ਦੱਸਣੀਆਂ ਪੈਣੀਆਂ ਨੇ। ਉਹਦਾ ਲੋਕਾਂ ਮਖੌਲ ਉਡਾਇਆ ਕਿ ਪਾਗਲ ਹੋਇਆ। ਵੇਖੋ ਇਹ ਕਿ ਲੋਕਾਂ ਨੂੰ ਆਂਦਾ ਮੈਂ ਤੁਹਾਨੂੰ ਹੈਲਥ ਕਾਰਡ ਦੇਣਾ ਹੈ, ਲੋਕਾਂ ਨੂੰ ਆਂਦਾ ਹੈ ਕਿ ਨਾਮੂਸੇ ਰਸਾਲਤ ਸੱਲੱਲਾਹੁ ਅਲੈਹਿ ਵਸੱਲਮ ਦਾ ਜਿਹੜਾ ਮੁਕੱਦਮਾ ਹੈ ਨਾ, ਪਾਕਿਸਤਾਨ ਦੇ ਲੋਕਾਂ ਨੂੰ ਇਹਦੀ ਬੜੀ ਤਕਲੀਫ ਹੁੰਦੀ ਹੈ, ਇਸ ਵਜ੍ਹਾ ਤੋਂ ਮੈਂ ਅਕਵਾਮ ਮੁਤੱਹਦਾ ਜਾ ਕੇ ਉਹਦਾ ਮੁਕੱਦਮਾ ਲੜਨਾ ਹੈ। ਉਹ ਆਂਦਾ ਹੈ ਕਿ ਇਹ ਜਿਹੜਾ ਮੁਸਲਮਾਨਾਂ ਨਾਲ ਨਫ਼ਰਤ ਪੂਰੀ ਦੁਨੀਆ ਦੇ ਵਿੱਚ ਫੈਲੀ ਹੈ, ਜਿਹਨੂੰ ਅੰਗਰੇਜ਼ੀ 'ਚ ਇਸਲਾਮੋਫੋਬੀਆ ਆਖਦੇ ਨੇ, ਇਹਦਾ ਮੁਕੱਦਮਾ ਜੋ ਹੈ ਨਾ ਮੈਂ ਇੰਟਰਨੈਸ਼ਨਲ ਦੁਨੀਆ ਦੇ ਨਾਲ ਲੜਨਾ ਹੈ। ਫਿਰ ਉਹ ਆਂਦਾ ਹੈ ਕਿ ਰੁੱਖ ਲਾਉਣੇ ਨੇ, ਦਰਖਤ ਲਾਉਣੇ ਨੇ, ਇਹਦੇ ਨਾਲ ਜਿਹੜਾ ਆਬੋ ਹਵਾ ਸਾਫ਼ ਹੋਏਗੀ ਹੈ, ਜਿਹੜੀ ਗਰਮੀ ਬੜੀ ਹੋ ਗਈ ਹੈ ਥੱਲੇ ਜਾਏਗੀ, ਫਸਲਾਂ ਚੰਗੀਆਂ ਬਣਨਗੀਆਂ ਔਰ ਇਹ ਬਾਰਿਸ਼ਾਂ ਬੇਵਕਤੀਆਂ ਨਹੀਂ ਹੋਣਗੀਆਂ। ਇਹ ਜਿਹੜੀ ਮੌਸਮ ਦੀ ਤਬਦੀਲੀ ਦੇ ਨਾਲ ਫਸਲਾਂ ਤਬਾਹ ਹੋ ਗਈਆਂ ਨੇ, ਹਰ ਸ਼ੈ ਤਬਾਹ ਹੁੰਦੀ ਜਾ ਰਹੀ ਹੈ, ਇਹ ਨਹੀਂ ਹੋਏਗੀ। ਬੰਜਰ ਜ਼ਮੀਨਾਂ ਹੋ ਰਹੀਆਂ ਨੇ, ਇਹ ਨਹੀਂ ਹੋਣਗੀਆਂ। ਪਾਣੀ ਦਾ ਇੰਤਜ਼ਾਮ ਕਰਨਾ ਹੈ, ਗਲੇਸ਼ੀਅਰ ਨਾ ਪਿਘਲਣ ਤਾਂ ਕਿ ਸਾਡੇ ਜ਼ਿਮੀਂਦਾਰਾਂ ਨੂੰ ਲੰਮੇ ਅਰਸੇ ਤੱਕ ਇਹ ਪਾਣੀ ਜਿਹੜਾ ਨਹਿਰਾਂ 'ਚੋਂ ਦਰਿਆਈ ਪਾਣੀ ਆਉਂਦਾ ਹੈ ਮੁਯੱਸਰ ਰਵੇ। ਇਹ ਆਮ ਆਦਮੀ ਦੀਆਂ ਗੱਲਾਂ ਸਨ ਸਾਰੀਆਂ ਜਿਹੜੀਆਂ ਇਮਰਾਨ ਖਾਨ ਨੇ ਆਖਿਆ ਵੀ ਮੈਂ ਕਰਨੀਆਂ ਨੇ। ਯਕੀਨ ਕਰੋ ਮੈਂ ਉਹਦੇ ਨਾਲ ਹੁੰਦਾ ਸਨ ਤੇ ਬੜੇ ਬੜੇ ਜਿਹੜੇ ਪੈਂਚ ਸਿਆਸਤਦਾਨ ਸਨ ਉਹ ਉਹਦਾ ਮਖੌਲ ਉਡਾਉਂਦੇ ਹੁੰਦੇ ਸਨ ਕਿ ਇਮਰਾਨ ਖਾਨ ਸਾਹਿਬ ਇਹ ਕੀ ਗੱਲਾਂ ਕਰਦੇ ਹੋ, ਇਹ ਕਿਹਨੂੰ ਸਮਝ ਆਉਂਦੀਆਂ ਨੇ? ਕੋਈ ਪੁਲ ਬਣਾਓ, ਕੋਈ ਸੜਕ ਬਣਾਓ, ਕੋਈ ਮੋਟਰਵੇ ਬਣਾਓ, ਲੋਕੀ ਵੇਖ ਕੇ ਤੁਹਾਨੂੰ ਵੋਟਾਂ ਦੇਣ। ਲੋਕਾਂ ਨੂੰ ਇਹਨਾਂ ਗੱਲਾਂ ਦੀ ਕੀ ਸਮਝ ਆਉਣੀ ਜਿਹੜੀਆਂ ਗੱਲਾਂ ਤੁਸੀਂ ਕਰਨ ਡਏ ਹੋ? ਇਹ ਅਹਿਸਾਸ ਕਾਰਡ, ਇਹ ਜਿਹੜਾ ਲੋਕਾਂ ਨੂੰ ਤੁਸੀਂ ਕਰਜ਼ੇ ਦੇ ਉੱਤੇ, ਤੁਹਾਨੂੰ ਚੇਤਾ ਹੋਏਗਾ ਕਿ ਜਿਸ ਵੇਲੇ ਉਹਨਾਂ ਆਖਿਆ ਵੀ ਵੱਛਾ ਦੇਣਾ ਹੈ ਕਿਸੇ ਨੂੰ, ਜਾਂ ਕਿਸੇ ਨੂੰ ਵੱਛੀ ਦੇਣੀ ਹੈ, ਜਾਂ ਕਿਸੇ ਨੂੰ ਝੋਟੀ ਦੇਣੀ ਹੈ, ਜਾਂ ਕਿਸੇ ਨੂੰ ਹੋਰ ਕੋਈ ਚਿੰਗਚੀ ਰਿਕਸ਼ਾ ਦੇਣਾ ਹੈ, ਜਾਂ ਕਿਸੇ ਨੂੰ ਕਲੀਨ ਬਣਾਉਣ ਦਾ ਸਮਾਨ ਦੇਣਾ ਹੈ ਕਿਸੇ ਧੀ ਭੈਣ ਨੂੰ ਪਿੰਡ ਦੇ ਵਿੱਚ। ਅਤੇ ਲੋਕਾਂ ਮਖੌਲ ਉਡਾਇਆ ਕਿ ਵੇਖੋ ਜੀ ਇਹ ਕੁਕੜੀਆਂ ਦੇ ਰਹੇ ਨੇ, ਬੱਕਰੀਆਂ ਦੇ ਰਹੇ ਨੇ, ਵੱਛੀਆਂ ਦੇ ਰਹੇ ਨੇ, ਕੱਟੇ ਦੇ ਰਹੇ ਨੇ, ਇਹਦੇ ਨਾਲ ਕੀ ਬਣਨਾ? ਇਹ ਹੁਣ ਕੋਈ ਪਿੰਡ ਦੇ ਬੰਦੇ ਕੋਲੋਂ ਪੁੱਛੋ ਵੀ ਅਗਰ ਕਿ ਕੋਈ ਬੰਦਾ ਸਾਲ ਦੇ ਵਿੱਚ ਕੋਈ 5-7 ਬੱਕਰੀਆਂ ਹੀ ਪਾਲ ਲਏ ਅਤੇ ਉਹ ਬੱਕਰੀਆਂ ਪਾਲ ਲਏ ਅਤੇ ਈਦ 'ਤੇ ਉਹਨਾਂ ਨੂੰ ਵੇਚ ਲਏ ਤਾਂ ਉਹਦੀ ਜ਼ਿੰਦਗੀ 'ਤੇ ਕੀ ਅਸਰ ਪੈਂਦਾ? ਮਾੜੇ ਬੰਦੇ ਦੀ ਜਿਹੜੀ ਲੋੜ ਹੈ ਉਹ ਤਾਂ ਥੋੜ੍ਹੇ ਨਾਲ ਪੂਰੀ ਹੋ ਜਾਂਦੀ ਹੈ ਨਾ। ਇਹ ਜਿਹੜੇ ਤਗੜੇ ਨੇ ਇਹ ਜਿੰਨੇ ਦੀ ਰੋਟੀ ਇੱਕ ਹਫ਼ਤੇ 'ਚ ਖਾ ਜਾਂਦੇ ਨੇ ਉਹਨੇ ਦਾ ਤਾਂ ਮਾੜਾ ਬੰਦਾ ਅਗਲੇ 5 ਸਾਲਾਂ 'ਚ ਅੰਨ ਖਾ ਸਕਦਾ, ਅਨਾਜ ਖਾ ਸਕਦਾ ਅਤੇ ਉਹ ਨਾ ਮੁੱਕੇ ਉਹਦੇ ਕੋਲੋਂ। ਇਸ ਵਾਸਤੇ ਇਹਨਾਂ ਲੋਕਾਂ ਨੇ ਉਹਦਾ ਹਰ ਜਗ੍ਹਾ 'ਤੇ ਮਖੌਲ ਉਡਾਇਆ। ਸਾਨੂੰ ਵੀ ਕਈ ਵਾਰੀ ਸਮਝ ਨਹੀਂ ਸੀ ਆਉਂਦੀ, ਸੱਚੀ ਦਸੀਏ, ਕਿ ਇਹ ਜਿਹੜੀਆਂ ਗੱਲਾਂ ਇਮਰਾਨ ਖਾਨ ਕਰਦਾ ਹੈ ਕਿ ਇਹ ਆਮ ਲੋਕਾਂ ਨੂੰ ਸਮਝ ਆਉਣਗੀਆਂ, ਉਹਦੇ ਨਾਲ ਖਲੋਣਗੇ ਇਹਨਾਂ ਗੱਲਾਂ ਦੇ ਉੱਤੇ ਜਾਂ ਨਹੀਂ ਖਲੋਣਗੇ। ਹੁਣ ਜਿਸ ਵੇਲੇ ਸਾਰੀ ਸੂਰਤ ਹਾਲ ਬਣੀ ਹੋਈ ਵੇਖਦੇ ਹੈ ਅਤੇ ਹੈਰਾਨੀ ਹੋ ਜਾਂਦੀ ਹੈ। ਤੁਹਾਨੂੰ ਮੈਂ ਇੱਕ ਥੋੜ੍ਹੀ ਜਿਹੀ ਸ਼ਾਇਰੀ ਸੁਣਾਵਾਂਗਾ, ਫਿਰ ਆਖਰ 'ਤੇ ਪੂਰੀ ਸੁਣਾਵਾਂਗਾ। ਇਹ ਵੀਡੀਓ ਪਹਿਲਾਂ ਤੁਸੀਂ 20-25-30 ਸੈਕਿੰਡ ਦੀ ਇਹ ਵੀਡੀਓ ਸੁਣੋ, ਉਸ ਤੋਂ ਬਾਅਦ ਇਹ ਵੀਡੀਓ ਹੈਗੀ ਹੈ 3 ਮਿੰਟ ਦੀ, ਇਹਨੂੰ ਆਖਰ 'ਤੇ ਤੁਹਾਨੂੰ ਸੁਣਾਵਾਂਗੇ। ਇਹ ਪਹਿਲਾਂ ਸੁਣੋ। ਇਹ ਵੀਡੀਓ ਜਦੋਂ ਤੁਸੀਂ ਸੁਣੋਗੇ ਤਾਂ ਤੁਹਾਨੂੰ ਅੰਦਾਜ਼ਾ ਹੋਏਗਾ ਕਿ ਜਿਹੜਾ ਆਵਾਮ ਦਾ ਸ਼ਊਰ ਹੈ ਨਾ ਉਹ ਕਿੱਥੋਂ ਤੱਕ ਅੱਪੜ ਗਿਆ ਹੋਇਆ। ਉਸ ਤੋਂ ਬਾਅਦ ਮੈਂ ਇਹ 'ਤੇ ਤਜਜ਼ੀਆ ਕਰਨਾ ਹੈ ਅਤੇ ਤੁਹਾਨੂੰ ਆਪ ਹੈਰਾਨੀ ਹੋਏਗੀ ਕਿ ਹੁਣ ਹਰ ਬੰਦਾ ਹਰ ਸ਼ੈ ਹੀ ਜਾਣ ਗਿਆ ਹੈ ਔਰ ਇਹਦਾ ਕ੍ਰੈਡਿਟ ਜਿਹੜਾ ਉਹ ਇਮਰਾਨ ਖਾਨ ਨੂੰ ਯਕੀਨਨ ਹਰ ਸੂਰਤ ਜਾਂਦਾ ਹੈ। ਸੁਣੋ। ਸਭ ਦਾ ਸੱਜਣ, ਸਭ ਦਾ ਯਾਰ, 5 ਕਰੋੜ ਆਵਾਮ ਦਾ ਪਿਆਰ, ਕੈਦੀ ਨੰਬਰ 804, ਵਰਦੀਆਂ ਵਾਲੜਿਓ ਇਨਸਾਫ ਕਰੋ। ਉਹ ਕੌਮ ਨੂੰ ਜੀਣ ਦਾ ਵੱਲ ਸਮਝਾਇਆ, ਸੁੱਤੀ ਕੌਮ ਨੂੰ ਖਾਨ ਜਗਾਇਆ।
ਕੌਮ ਨੂੰ ਜੀਣ ਦਾ ਵੱਲ ਸਮਝਾਇਆ, ਸੁੱਤੀ ਕੌਮ ਨੂੰ ਖਾਨ ਜਗਾਇਆ। ਆਲਮੀ ਦੁਨੀਆ ਹੋਈ हैरान, ਕੀਤਾ ਸ਼ਾਨ ਨਬੀ ਦਾ ਬਿਆਨ। ਇਹ ਪੱਕਾ ਮੁਸਲਮਾਨ ਦੁਨੀਆ ਵਾਲੜਿਓ। ਤੁਸੀਂ ਸੁਣਿਆ ਕਿ ਜਿਹੜੇ ਬਜ਼ੁਰਗ ਨੇ, ਇਹ ਬਜ਼ੁਰਗ ਤੇ ਕੋਈ ਨਹੀਂ, ਵੈਸੇ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ, ਇਹ ਬੰਦਾ ਬਜ਼ੁਰਗ ਕੋਈ ਨਹੀਂ। ਅਗਰ ਇਹ ਅਮਰੀਕਾ 'ਚ ਹੁੰਦਾ, ਅਗਰ ਇਹ ਯੂਰਪ 'ਚ ਹੁੰਦਾ, ਤੇ ਇਹ ਬੰਦੇ ਨੇ ਅਜੇ ਜਵਾਨ ਬੰਦਾ ਹੋਣਾ ਸੀ। ਇਹ ਬੰਦੇ ਨੇ 45-48 ਸਾਲਾਂ ਦਾ ਲੱਗਣ ਡਿਆ ਹੋਣਾ ਸੀ, ਯਕੀਨ ਕਰੋ। ਇਹਦੀ ਉਮਰ ਭਾਵੇਂ 60 ਹੁੰਦੀ ਜਾਂ 55 ਹੁੰਦੀ, ਇਹਨੇ ਅਜੇ ਜਿਹੋ ਜਿਹੇ ਪਾਕਿਸਤਾਨ 'ਚ 40-45 ਸਾਲ ਦੇ ਬੰਦੇ ਲੱਗਦੇ ਨੇ, ਇਹਨੇ ਉਹੋ ਜਿਹਾ ਲੱਗ ਰਿਹਾ ਹੋਣਾ ਸੀ। ਇਹ ਜੋ ਤੁਹਾਨੂੰ ਇਹਦੀ ਹਾਲਤ ਨਜ਼ਰ ਆ ਰਹੀ ਹੈ, ਇਹ ਗੁਰਬਤ ਦੇ ਨਾਲ ਨਜ਼ਰ ਆ ਰਹੀ ਹੈ। ਗੁਰਬਤ ਨੇ ਮੱਤ ਮਾਰ ਕੇ ਰੱਖ ਦਿੱਤੀ ਹੋਈ ਹੈ। ਤੁਸੀਂ ਆਪਣੇ ਆਲੇ ਦੁਆਲੇ ਵੇਖੋ, ਜਿਹੜੇ ਬੰਦੇ ਥੋੜ੍ਹੇ ਸੌਖੇ ਨੇ ਖਾਣ ਪੀਣ 'ਚ, ਉਹ ਆਪਣੇ ਪ੍ਰਾਇਮਰੀ ਸਕੂਲ ਦੇ ਕਲਾਸ ਫੈਲੋਆਂ ਨੂੰ ਜਾ ਕੇ ਅੱਜ ਮਿਲ ਲੈਣ ਇੱਕ ਵਾਰੀ। ਤੁਹਾਨੂੰ ਸਾਰਾ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਸਾਹਮਣੇ ਹੋ ਜਾਏਗਾ। ਮੈਨੂੰ ਵੀ ਵੇਖ ਲਓ, ਤੇ ਮੇਰੇ ਨਾਲ ਜਿਹੜੇ ਪ੍ਰਾਇਮਰੀ 'ਚ ਮੇਰੇ ਯਾਰ ਸੱਜਣ ਪੜ੍ਹਦੇ ਸਨ, ਉਹਨਾਂ ਨੂੰ ਵੇਖ ਲਓ, ਤੇ ਤੁਹਾਨੂੰ ਇੰਜ ਲੱਗੇਗਾ ਕਿ ਉਹ ਮੇਰੇ ਤੋਂ ਕੋਈ 15-15, 20-20 ਸਾਲ ਵੱਡੇ ਨੇ। ਮੁਸੀਬਤ ਸਿਰਫ ਇਹ ਹੈ ਕਿ ਨਾ ਡਾਕਟਰ ਦਾ ਪੂਰਾ ਇੰਤਜ਼ਾਮ ਹੈ, ਨਾ ਦਵਾਈ ਟਾਈਮ 'ਤੇ ਲੱਭਣੀ ਹੈ, ਨਾ ਅੰਨ ਪਾਣੀ ਉਸ ਤਰ੍ਹਾਂ ਦਾ ਲੱਭਣਾ ਜਿਹੜੀ ਇਨਸਾਨ ਦੀ ਲੋੜ ਹੈ। 2 ਰੋਟੀਆਂ ਦਾਲ ਸਾਗ ਤੇ ਸਾਰਿਆਂ ਨੂੰ ਹੀ ਲੱਭਦਾ ਹੈ, ਲੇਕਿਨ ਜਿਹੜੀ ਇਨਸਾਨ ਦੀ ਅਸਲ ਲੋੜਾਂ ਨੇ ਉਹ ਪੂਰੀਆਂ ਨਹੀਂ ਹੋਣੀਆਂ। ਤੇ ਵਕਤ ਤੋਂ ਪਹਿਲੇ ਬਿਮਾਰੀਆਂ ਵੀ ਆ ਢਾਹ ਲੈਂਦੀਆਂ ਨੇ ਬੰਦੇ ਨੂੰ, ਤੇ ਬੁਢਾਪਾ ਵੀ ਆ ਕੇ ਢਾਹ ਲੈਂਦਾ, ਤੇ ਬੰਦਾ ਇੰਜ ਲੱਗਦਾ ਹੈ ਕਿ ਜਿਵੇਂ ਉਹਨੇ ਪਤਾ ਨਹੀਂ ਕਿਹੜੇ ਪਾਸੇ ਚਲੇ ਜਾਣਾ। ਮਸਲਨ ਕਈ ਵਾਰੀ ਕਈ ਅੰਮਾਂ ਜੀ ਜਿਹੜੀਆਂ ਨੇ, ਉਹ ਇਮਰਾਨ ਖਾਨ ਸਾਹਿਬ ਨੂੰ ਪੁੱਤਰ ਕਹਿ ਕੇ ਦੁਆਵਾਂ ਦਿੰਦੀਆਂ ਸਨ, ਤੇ ਉਹ ਦੇਖ ਕੇ ਵੀ ਇੰਝ ਹੀ ਲੱਗਦੀਆਂ ਸਨ ਕਿ ਉਹਨਾਂ ਦੀ ਵਾਲਦਾ ਦੀ ਉਮਰ ਦੀਆਂ ਨੇ। ਲੇਕਿਨ ਜਿਸ ਵੇਲੇ ਉਹਨਾਂ ਦੀ ਉਮਰ ਪੁੱਛੀ ਦੀ ਸੀ, ਤੇ ਉਹ ਉਸੇ ਉਮਰ 'ਚ ਹੁੰਦੀਆਂ ਸਨ ਜਿਸ ਉਮਰ 'ਚ ਇਮਰਾਨ ਖਾਨ ਸਾਹਿਬ ਦੀ ਉਮਰ ਹੈ। ਇਹ ਗੁਰਬਤ ਨੇ ਪਾਕਿਸਤਾਨ ਦੇ ਵਿੱਚ ਇੰਨੀ ਤਬਾਹੀ ਮਚਾਈ ਹੈ ਕਿ ਲੋਕੀ ਜਿਹੜੇ ਨੇ ਆਪਣੀ ਉਮਰਾਂ ਤੋਂ ਪਹਿਲਾਂ ਹੀ ਬੁਢਾਪਾ ਵੀ ਆ ਜਾਂਦਾ, ਤੇ ਬਿਮਾਰੀਆਂ ਵੀ ਜਿਹੜੀਆਂ ਆ ਕੇ ਉਹਨਾਂ ਨੂੰ ਢਾਹ ਲੈਂਦੀਆਂ ਨੇ। ਹੁਣ ਇਹ ਜਿਹੜੇ ਇਹਨਾਂ ਨੂੰ ਤੁਸੀਂ ਬਜ਼ੁਰਗ ਆਖਣਾ ਜਾਂ ਜਵਾਨ ਆਖਣਾ, ਤੁਹਾਡੀ ਮਰਜ਼ੀ ਹੈ। ਇਹਨਾਂ ਦੀ ਜਿਹੜੀ ਤੁਸੀਂ ਸ਼ਾਇਰੀ ਸੁਣੀ ਹੈ, ਮੈਨੂੰ ਤਾਂ ਇਹਨੇ ਹੈਰਾਨ ਕਰ ਦਿੱਤਾ, ਯਕੀਨ ਕਰੋ। ਇਸ ਬੰਦੇ ਨੂੰ ਸਾਈਫਰ ਦਾ ਵੀ ਪਤਾ ਹੈ, ਇਸ ਬੰਦੇ ਨੂੰ ਇਹ ਵੀ ਪਤਾ ਹੈ ਕਿ ਚੌਧਰੀ ਨਿਜ਼ਾਮੁਦੀਨ ਨੇ ਧਾਂਦਲੀ ਕਿਵੇਂ ਕੀਤੀ ਹੈ, ਇਸ ਬੰਦੇ ਨੂੰ ਇਹ ਵੀ ਪਤਾ ਹੈ ਕਿ ਵਰਦੀ ਵਾਲੇ ਨੇ ਜਿਹਨਾਂ ਸਾਰੀ ਬੇਈਮਾਨੀ ਕੀਤੀ ਹੈ, ਧਾਂਦਲੀ ਕੀਤੀ ਹੈ, ਤੇ ਉਹਨਾਂ ਕੋਲੋਂ ਇਨਸਾਫ ਮੰਗ ਰਿਹਾ ਹੈ। ਇਹ ਬੰਦਾ ਡਾਇਰੈਕਟ ਉਹਨਾਂ ਦੇ ਨਾਲ ਮੁਖਾਤਬ ਹੈ, ਤੇ ਉਹਨਾਂ ਨੂੰ ਆਖ ਰਿਹਾ ਵੀ ਪਾਕਿਸਤਾਨ ਲੀਰੋ ਲੀਰ ਹੋ ਰਿਹਾ, ਤਬਾਹ ਹੋ ਰਿਹਾ, ਜ਼ਿੱਦ ਛੱਡ ਦਿਓ, ਇੰਜ ਨਾ ਕਰੋ। ਇਮਰਾਨ ਖਾਨ ਨੇ ਸ਼ਊਰ ਦਿੱਤਾ। ਇਮਰਾਨ ਖਾਨ ਦੇ ਸਾਈਫਰ ਦੇ ਉੱਤੇ ਬੰਦਾ ਗੱਲ ਕਰਨ ਡਿਆ, ਇਸਲਾਮੋਫੋਬੀਆ 'ਤੇ ਗੱਲ ਕਰਨ ਡਿਆ, ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦੀ ਨਾਮੂਸ ਦੀ ਜਿਹੜੀ ਉਹਨੇ ਜੰਗ ਲੜੀ ਉਹਦੇ 'ਤੇ ਗੱਲ ਕਰਨ ਡਿਆ, ਉਹਦੀ ਹੁੱਬਲ ਵਤਨੀ 'ਤੇ ਗੱਲ ਕਰਨ ਡਿਆ, ਉਹਦੀ ਇੰਟਰਨੈਸ਼ਨਲ ਪਾਲਿਸੀ 'ਤੇ ਗੱਲ ਕਰਨ ਡਿਆ, ਉਹਦੀ ਗਰੀਬਾਂ ਦੀ ਪਾਲਿਸੀ 'ਤੇ ਗੱਲ ਕਰਨ ਡਿਆ, ਉਹਦੇ ਜਿਹੜੇ ਸੋਸ਼ਲ ਵੈਲਫੇਅਰ ਦੇ ਪ੍ਰੋਜੈਕਟ ਨੇ ਉਹਨਾਂ 'ਤੇ ਗੱਲ ਕਰਨ ਡਿਆ। ਆਫਰੀਨ ਹੈ ਬਈ ਇਸ ਸ਼ਊਰ ਤੋਂ। ਮੈਂ ਹੈਰਾਨ ਹੋ ਗਿਆ ਕਿ ਗਲੀ ਮਹੱਲੇ ਤੱਕ ਸਾਡੇ ਆਮ ਬੰਦੇ ਨੂੰ ਇਮਰਾਨ ਖਾਨ ਕਿੱਡਾ ਸ਼ਊਰ ਦੇ ਗਿਆ। ਹੁਣ ਤੁਸੀਂ ਅੱਗੋਂ ਗੱਲਾਂ ਆਪ ਹੀ ਸਮਝ ਲਓ ਕਿ ਜੇ ਆਮ ਬੰਦੇ ਨੂੰ ਐਡਾ ਸ਼ਊਰ ਆ ਗਿਆ ਹੈ, ਤੇ ਫਿਰ ਸਾਡੀ ਇਸਟੈਬਲਿਸ਼ਮੈਂਟ, ਸਾਡੇ ਚੌਧਰੀ ਨਿਜ਼ਾਮੁਦੀਨ ਨੂੰ ਪਤਾ ਨਹੀਂ ਕਿਉਂ ਨਹੀਂ ਸਮਝ ਆਉਣ ਡਈ ਕਿ ਇਹ ਹੁਣ ਜਿਹੜਾ ਸ਼ਊਰ ਦਾ ਜਿੰਨ ਹੈ, ਇਹ ਬੋਤਲ 'ਚੋਂ ਬਾਹਰ ਆ ਗਿਆ। ਇਹਨੂੰ ਹੁਣ ਵਾਪਸ ਨਹੀਂ ਪਾਇਆ ਜਾ ਸਕਦਾ। ਇਹ ਲਾਈਟ ਜਿਹੜੀ ਹੈ, ਇਹਨੂੰ ਨੂਰ ਆਖੋ, ਲਾਈਟ ਆਖੋ, ਰੋਸ਼ਨੀ ਆਖੋ, ਜੋ ਆਖਣਾ ਆਖੋ, ਚਾਨਣ ਆਖੋ, ਇਹ ਇਮਰਾਨ ਖਾਨ ਨੇ ਲੋਕਾਂ ਦੀਆਂ ਅੱਖਾਂ 'ਚ ਪਾ ਦਿੱਤਾ, ਅੱਖਾਂ ਦੇ ਰਾਹੀਂ ਲੋਕਾਂ ਦੇ ਦਿਲਾਂ 'ਚ ਚਲਾ ਗਿਆ। ਲੋਕਾਂ ਹੁਣ ਇਸ ਤੋਂ ਬਾਅਦ ਤੁਹਾਡਾ ਇਹ ਸਾਰੀ 2 ਨੰਬਰੀ ਨਹੀਂ ਖਰੀਦਣੀ। ਲੋਕਾਂ ਨੇ ਇਹ ਸਾਰੀ ਜਿਹੜੀ ਕਸਬ ਬਾਜ਼ਾਰੀ ਹੈ ਸਾਰੀ ਨਹੀਂ ਖਰੀਦਣੀ। ਲੋਕੀ ਹੁਣ ਹੱਥ ਖੜੇ ਕਰ ਗਏ ਨੇ ਕਿ ਸਾਨੂੰ ਸ਼ਊਰ ਆ ਗਿਆ, ਅਸੀਂ ਹਰ ਸੂਰਤ ਆਪਣੇ ਵੋਟ ਦਾ ਹੱਕ ਜਿਹੜਾ ਉਹ ਇਸਤੇਮਾਲ ਵੀ ਕਰਨਾ ਹੈ, ਤੇ ਉਹਦੀ ਹਿਫਾਜ਼ਤ ਵੀ ਕਰਨੀ ਹੈ। ਹੁਣ ਜਿਸ ਤਰੀਕੇ ਨਾਲ ਇੰਤਖਾਬ ਲੁੱਟੇ ਗਏ ਨੇ, ਲੋਕਾਂ ਨੂੰ ਇਹਦਾ ਹੋਰ ਸ਼ਊਰ ਆ ਜਾਣਾ। ਜੇ ਦੋਹਰੇ ਇਲੈਕਸ਼ਨ ਹੋਇਆ, ਤੇ ਹਰ ਸਾਲ, ਹਰ ਲੰਘਣ ਵਾਲੇ ਸਾਲ ਦੇ ਵਿੱਚ 1 ਕਰੋੜ ਨਵਾਂ ਵੋਟਰ ਬਣਨਾ ਜੇ। ਹਾਂਜੀ, ਹਰ ਨਵੇਂ ਲੰਘਣ ਵਾਲੇ ਸਾਲ, ਮਤਲਬ ਅਗਰ ਇਲੈਕਸ਼ਨ 2025 'ਚ ਹੋਏਗਾ, ਤੇ ਅੱਜ ਦੀ ਨਿਸਬਤ ਤਕਰੀਬਨ 1 ਕਰੋੜ ਵੋਟਰ ਹੋਰ ਹੋਏਗਾ ਉਹਦੇ 'ਚ। ਅਗਰ 2026 'ਚ ਹੋਏਗਾ, ਤੇ ਉਹਦੇ 'ਚ 2 ਕਰੋੜ ਹੋਰ ਵੋਟਰ ਹੋਏਗਾ। 2027 'ਚ ਹੋਏਗਾ, ਤੇ 3 ਕਰੋੜ ਹੋਰ ਵੋਟਰ ਹੋਏਗਾ, ਕਿਉਂਕਿ ਸਾਡੇ ਨੌਜਵਾਨਾਂ ਦੀ ਤਾਦਾਦ ਬੜੀ ਤੇਜ਼ੀ ਨਾਲ ਵੱਧ ਰਹੀ ਹੈ। ਇਹ 18 ਸਾਲ ਤੋਂ ਉੱਤੇ ਇਸ ਤਾਦਾਦ ਨਾਲ ਜਾਂਦੇ ਰਹਿਣਗੇ, ਤੇ ਇਹ ਤੁਹਾਨੂੰ ਪਤਾ ਇਹਨਾਂ ਦੇ ਵਿੱਚੋਂ 95% ਇਮਰਾਨ ਖਾਨ ਦੇ, 90% ਇਮਰਾਨ ਖਾਨ ਦੇ ਹੀ ਵੋਟ ਨੇ। ਉਹ ਵੇਖ ਵੀ ਲਿਆ ਤੁਸੀਂ ਇਹਨਾਂ ਇਲੈਕਸ਼ਨ ਦੇ ਵਿੱਚ। ਤੇ ਜੇ ਤੁਸੀਂ ਇਹ ਸਾਰੀ ਜਿਹੜੀ ਲੋਕਾਂ ਦੇ ਨਾਲ ਤੁਸੀਂ ਇਸ ਵੇਲੇ ਪਾਕਿਸਤਾਨ ਨਾਲ, ਲੋਕਾਂ ਨਾਲ 2 ਨੰਬਰੀ ਕਰ ਰਹੇ ਹੋ, ਇਹ ਜਾਰੀ ਰੱਖੀ, ਲੋਕਾਂ ਨੂੰ ਸ਼ਊਰ ਤੇ ਆ ਗਿਆ ਹੈ, ਤੇ ਫਿਰ ਤੁਸੀਂ ਆਪਣੀ ਆਪ ਸੋਚ ਲਓ ਕਿ ਫਿਰ ਤੁਹਾਡੇ ਬਾਰੇ ਵੀ ਲੋਕਾਂ ਦੇ ਫਿਰ ਕੀ ਖਿਆਲਾਤ ਹੋਣੇ ਨੇ। ਕਿਉਂਕਿ ਲੋਕਾਂ ਨੂੰ ਤੁਹਾਨੂੰ ਪਤਾ ਲੱਗ ਗਿਆ ਕਿ 2 ਨੰਬਰੀ ਕੌਣ ਕਰ ਰਿਹਾ, ਸਾਰੀ ਕਰਪਸ਼ਨ ਕੌਣ ਕਰ ਰਿਹਾ, ਤੇ ਇਹ ਡੱਕੀ ਕਿਵੇਂ ਜਾ ਸਕਦੀ ਹੈ। ਸਾਰੀਆਂ ਗੱਲਾਂ ਲੋਕਾਂ ਨੂੰ ਸਮਝ ਆ ਗਈਆਂ ਨੇ। ਮੇਰਾ ਖਿਆਲ ਅਸੀਂ ਮੁੜ ਜਾਈਏ ਤੇ ਚੰਗਾ ਹੋਏਗਾ। ਮੈਂ ਇਜਾਜ਼ਤ ਲੈਣ ਤੋਂ ਪਹਿਲਾਂ ਆਖਰ ਤੇ ਤੁਹਾਡੇ ਸਾਹਮਣੇ ਵੀਡੀਓ ਰੱਖਾਂਗਾ। ਇਹ ਵੀਡੀਓ ਪੂਰੀ ਸੁਣੋ ਔਰ ਇਹਨਾਂ ਬਜ਼ੁਰਗਾਂ ਦਾ ਸ਼ਊਰ ਸੁਣੋ, ਤੇ ਤੁਸੀਂ ਆਪ ਵੀ ਹੈਰਾਨ ਹੋਵੋ ਕਿ ਐਡਾ ਸ਼ਊਰ ਜਿਹੜਾ ਹੈ ਉਹ ਰੱਬ ਨੇ ਆਮ ਬੰਦੇ ਨੂੰ ਦੇ ਛੱਡਿਆ। ਤੇ ਇਸ ਤੋਂ ਗਾਂ ਹੁਣ ਪਾਕਿਸਤਾਨ ਦੀ ਇਨਸ਼ਾਅੱਲਾ ਬਿਹਤਰੀ ਹੋਏਗੀ, ਕਿਉਂਕਿ ਜਦੋਂ ਇੰਨਾ ਸ਼ਊਰ ਆ ਜਾਏ ਨਾ, ਤੇ ਉਸ ਤੋਂ ਬਾਅਦ ਉਸ ਬੰਦੇ ਕੋਲੋਂ ਸ਼ਊਰ ਦੀ ਗੱਲ ਹੁੰਦੀ ਹੈ, ਸਾਰੀ ਅਕਲ ਦੀ ਗੱਲ ਹੁੰਦੀ ਹੈ। ਜੇ ਅਕਲ ਆ ਜਾਏ ਨਾ,
ਤੇ ਅਕਲ ਵੱਡੀ ਕਿ ਮੱਝੋ, ਤੁਹਾਨੂੰ ਪਤਾ ਹੈ ਕਿ ਮੱਝ ਨਹੀਂ ਵੱਡੀ ਹੁੰਦੀ, ਅਕਲ ਹੀ ਵੱਡੀ ਹੁੰਦੀ ਹੈ। ਤੇ ਉਹ ਜਦੋਂ ਅਕਲ ਆ ਜਾਏ ਤੇ ਫਿਰ ਉਹਦਾ ਕੋਈ ਨੁਕਸਾਨ ਨਹੀਂ ਕੀਤਾ ਜਾ ਸਕਦਾ। ਅੱਜ ਨਹੀਂ ਤੇ ਕੱਲ੍ਹ ਤੱਕ ਰੋਕ ਲਓਗੇ, ਇਸ ਸ਼ਊਰ ਦੇ ਅੱਗੇ ਬੰਨ੍ਹ ਕੇ ਤੇ ਇਹਨੂੰ ਰੋਕ ਲਓਗੇ, ਲੇਕਿਨ ਇਹਨੂੰ ਬਹੁਤਾ ਚਿਰ ਤੁਸੀਂ ਰੋਕ ਨਹੀਂ ਸਕਦੇ। ਇਸ ਸ਼ਊਰ ਨੇ ਹੁਣ ਫੈਲਣਾ ਹੈ, ਇਸ ਚਾਨਣ ਨੇ ਫੈਲਣਾ ਹੈ, ਲੋਕਾਂ ਆਪਣਾ ਹੱਕ ਮੰਗਣਾ ਹੈ। ਤੁਸੀਂ ਹੁਣ ਉਹਨਾਂ ਦੇ ਹੱਕ ਤੋਂ ਉਹਨਾਂ ਨੂੰ ਡੱਕ ਨਹੀਂ ਸਕਦੇ। ਇਹ ਵੀਡੀਓ ਵੇਖੋ ਤੇ ਮੈਨੂੰ ਇਜਾਜ਼ਤ ਦਿਓ। ਰੱਬ ਰੱਖਾ। ਤੁਹਾਡੀ ਮਰਜ਼ੀ ਹੈ। ਸਭ ਦਾ ਸੱਜਣ ਸਭ ਦਾ ਯਾਰ, 5 ਕਰੋੜ ਆਵਾਮ ਦਾ ਪਿਆਰ। ਕੈਦੀ ਨੰਬਰ 804 ਵਰਦੀਆਂ ਵਾਲੜਿਓ, ਇਨਸਾਫ ਕਰੋ। ਸਹੀ ਸਹੀ। ਓ ਕੌਮ ਨੂੰ ਜੀਣ ਦਾ ਵੱਲ ਸਮਝਾਇਆ, ਸੁੱਤੀ ਕੌਮ ਨੂੰ ਖਾਨ ਜਗਾਇਆ। ਕੌਮ ਨੂੰ ਜੀਣ ਦਾ ਵੱਲ ਸਮਝਾਇਆ, ਸੁੱਤੀ ਕੌਮ ਨੂੰ ਖਾਨ ਜਗਾਇਆ। ਆਲਮੀ ਦੁਨੀਆ ਹੋਈ ਹੈਰਾਨ, ਕੀਤਾ ਸ਼ਾਨ ਨਬੀ ਦਾ ਬਿਆਨ। ਇਹ ਪੱਕਾ ਮੁਸਲਮਾਨ ਦੁਨੀਆ ਵਾਲੜਿਓ, ਇਨਸਾਫ ਕਰੋ। ਵੇ ਅਮਰੀਕਾ ਤੂੰ ਸੈਫਰ ਆਇਆ, ਖਾਨ ਨੇ ਹੱਕ ਦਾ ਆਲਮ ਲਹਿਰਾਇਆ। ਤੁਸੀਂ ਕਰਾਇਆ ਦਮ ਤਮਾਦ, ਬਣਿਆ ਝਗੜੇ ਦੀ ਬੁਨਿਆਦ। ਹੂੰਡੀ ਦਾ ਮੁਲਕ ਬਰਬਾਦ, ਵਰਦੀਆਂ ਵਾਲੜਿਓ, ਇਨਸਾਫ ਕਰੋ। ਉਹ ਮੁਲਕ ਦੀ ਦਾਲ ਚ ਵੱਡਾ ਕਾਲਾ, ਜਿਹਦਾ ਨਾਂ ਹੈ ਵੀ ਗੋਡਾਲਾ। ਚਾਦਰ ਚਾਰ ਦੀਵਾਰੀ ਪਾਰ, ਨੰਗੀਆਂ ਵੀਡੀਓ ਇੱਜ਼ਤਾਂ ਤਾਰ। ਕਿਆ ਇਵੇਂ ਹੋਂਦੇ ਨੇ ਚੌਕੀਦਾਰ, ਵਰਦੀਆਂ ਵਾਲੜਿਓ, ਇਨਸਾਫ ਕਰੋ। ਓਏ ਅਸਲੀ ਨਸਲੀ ਖੂਨ ਦੀਆਂ ਗੱਲਾਂ, ਦਲ ਇਨਸਾਫ ਕਾਨੂੰਨ ਦੀਆਂ ਗੱਲਾਂ। 35 ਸਾਲਾਂ ਤੋਂ ਪੀ ਨੂੰ ਚੁੱਸੇਂਦੀ ਰਹੀ ਏ ਆਵਾਮ ਦਾ ਖੂਨ। ਨਾ ਇਨਸਾਫ ਦੇ ਨਾ ਕਾਨੂੰਨ, ਵਰਦੀਆਂ ਵਾਲੜਿਓ, ਇਨਸਾਫ ਕਰੋ। ਉਹ ਮੁਲਕ ਨੂੰ ਲੁੱਟਿਆ ਵਾਰੀ ਵਾਰੀ, ਦੂ ਗੰਜੇ ਤੇ ਇੱਕ ਜ਼ਰਦਾਰੀ। ਉਹ ਤਰੀਏ ਸ਼ਖਸ ਨੇ ਅੱਜ ਆਜ਼ਾਦ, ਸਾਰੇ ਇਦਾਰੇ ਜ਼ਿੰਦਾਬਾਦ। ਕੀ ਕਰੀਏ ਹੁਣ ਫਰਿਆਦ, ਵਰਦੀਆਂ ਵਾਲੜਿਓ, ਇਨਸਾਫ ਕਰੋ। ਸ਼ੇਰ ਕੋ ਬੰਦ ਕਰ ਕੁੱਤੇ ਮਾਰਨ ਪੰਜੇ, ਇੱਕ ਡੰਦਲ ਤੇ ਡੂਨ ਗੰਜੇ। ਓਏ ਗਲੀ ਗਲੀ ਵਿੱਚ ਇਹੋ ਸ਼ੋਰ, ਸਿੰਧ ਦੇ ਡਾਕੂ ਪੰਜਾਬ ਦੇ ਚੋਰ। ਇੱਕ ਚੋਰ ਉਤੋਂ ਮੂੰਹ ਜ਼ੋਰ, ਵਰਦੀਆਂ ਵਾਲੜਿਓ, ਇਨਸਾਫ ਕਰੋ। 8 ਫਰਵਰੀ ਨੂੰ ਫੈਸਲਾ ਕਰਨਾ ਏ, ਹੱਕ ਨਾਲ ਜੀਵਣਾ, ਹੱਕ ਨਾਲ ਮਰਨਾ ਏ। ਉਹ ਜ਼ੁਲਮ ਦੇ ਬਦਲੇ ਦੇ ਸੂ ਵੋਟ, ਕਰਨੀ ਖਾਨ ਦੀ ਫੁੱਲ ਸਪੋਰਟ। ਗੰਜਾਂ ਦੇ ਹੱਥ ਪਾਸਪੋਰਟ ਤੇ ਏਅਰਪੋਰਟ, ਵਰਦੀਆਂ ਵਾਲੜਿਓ, ਇਨਸਾਫ ਕਰੋ, ਇਨਸਾਫ ਕਰੋ। ਥੈਂਕ ਯੂ।